अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, माशाल्लाह एक और स्टूडेंट पास होए ने जुवेद नुमान भाई ने एक गलती इन्हां दी होई है और इन्हां अपनी थ्योरी पास की। ਤੁਹਾਨੂੰ ਬਹੁਤ-ਬਹੁਤ ਮੁਬਾਰਕ ਹੋਵੇ ਤੇ ਨਵੇਂ ਸਟੂਡੈਂਟ ਵਾਸਤੇ ਵੀ ਇਸ ਚੈਨਲ ਦੇ ਉੱਤੇ ਪਤਨ ਤੇ 20 ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ, ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਐਪਲੀਕੇਸ਼ਨ ਵੈਬ ਪਤਨ ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ, ਠੀਕ ਹੈ। ਤੇ ਕੋਰਸ ਜਿਹੜਾ ਵੇ ਉਹ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ। ਜਿਹੜੀ ਵੀ ਕੋਈ ਚੇਂਜਿੰਗ ਹੋਵੇ ਦੀ ਇਸ ਐਪਲੀਕੇਸ਼ਨ ਜਿਹੜੀ ਵੈਬ ਬਤਨ ਤੇ ਵੇ ਇਹਦੇ ਤੇ ਤੁਹਾਨੂੰ ਮਤਲਬ ਜੋ ਵੀ ਚੇਂਜਿੰਗ ਹੋਵੇ ਦੀ ਇਹਦੇ ਉੱਤੇ ਆਟੋਮੈਟਿਕਲੀ ਹੋ ਜਾਵੇ ਦੀ, ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਠੀਕ ਹੈ। ਜਿਹੜੇ ਵੀ ਸਵਾਲ ਕੱਟੇ ਗਏ ਨੇ ਉਹ ਇਸ ਐਪਲੀਕੇਸ਼ਨ ਦੇ ਵਿੱਚੋਂ ਕੱਟੇ ਜਾਣਗੇ, ਬਾਕੀ ਕੋਈ ਵੀ ਨਵਾਂ ਕੁਝ ਵੀ ਐਡ ਨਹੀਂ ਹੋਇਆ, ਠੀਕ ਹੈ ਜੀ। ਤੇ ਬਾਕੀ ਜਿਹੜੇ ਸਟੂਡੈਂਟ ਥਿਊਰੀ ਪਾਸ ਕਰ ਲਈਏ ਮੇਰੇ WhatsApp ਨੰਬਰ ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਵੀ ਸ਼ੇਅਰ ਹੋਵੇ। ਤੇ ਚਲੋ ਜੀ, ਸਕੇਦਾ ਇਹਨਾਂ ਦਾ ਵੇਖਦੇ ਹਾਂ ਵੀ ਕਿਸ ਤਰ੍ਹਾਂ ਦੇ ਸਵਾਲ ਆਏ ਸਨ। ਪਹਿਲਾ ਸਵਾਲ, quando si marcia in colonna, ਜਦੋਂ ਕਹਿੰਦਾ ਲਾਈਨ ਦੇ ਵਿੱਚ ਚੱਲਦੇ ਹੋ, conviene ਤੁਹਾਨੂੰ ਚਾਹੀਦਾ ਹੈ aumentare la distanza di sicurezza, ਵੀ ਫਾਸਤੀ ਫਾਸਲਾ ਵਧਾ ਲਵੋ, per evitare ਬਚਣੇ ਦੇ ਲਈ tamponamenti a catena, ਬਈ ਜਿਸ ਤਰ੍ਹਾਂ ਕਤੇਨਾ ਟਕਰਾਂਦਾ ਹੈ, ਕਤੇਨੇ ਦੀ ਤਰ੍ਹਾਂ ਟੱਕਰ ਤੋਂ ਬਚਣੇ ਦੇ ਲਈ ਕਹਿੰਦਾ distanza di sicurezza ਵਧਾ ਲਵੋ ਵੇਰੋ ਜੀ। ਅੱਛਾ ਜੀ, tamponamenti a catena ਕੀ ਹੁੰਦਾ ਹੈ? ਜਿਸ ਤਰ੍ਹਾਂ ਗੱਡੀਆਂ ਲਾਈਨ ਦੇ ਵਿੱਚ ਚਲਦੀਆਂ ਨੇ ਪਈਆਂ, ਜ਼ਿਆਦਾ ਗੱਡੀਆਂ ਦਾ ਟਕਰਾ ਜਾਣਾ ਆਪਸ ਵਿੱਚ, ਉਹਨੂੰ ਆਖਦੇ ਨੇ tamponamenti catena, ਠੀਕ ਹੈ। ਕਹਿੰਦਾ ਇਸ ਚੀਜ਼ ਤੋਂ ਬਚਣੇ ਵਾਸਤੇ ਕੀ ਕਰੋ, distanza di sicurezza ਵਧਾ ਲਵੋ, ਠੀਕ ਹੈ ਵੇਰੋ ਜੀ। ਦੂਸਰਾ, il sorpasso a destra, ਜਿਹੜਾ ਸੱਜੇ ਤੋਂ ਓਵਰਟੇਕ ਹੈ, ਇਹ consentito, ਕਹਿੰਦੇ ਇਹਦੀ ਇਜਾਜ਼ਤ ਹੈ। quando il filobus è fermo, ਜਦੋਂ ਬੱਸ ਰੁਕੀ ਹੈ, per la salita e la discesa dei passeggeri, ਪੈਸੇਂਜਰ ਬਿਠਾਣੇ ਤੇ ਉਤਾਰਨੇ ਦੇ ਵਾਸਤੇ, anche ਭਾਵੇਂ se non esiste il salvagente, ਭਾਵੇਂ ਕਹਿੰਦਾ salvagente ਕੋਈ ਨਹੀਂ, ਫਿਰ ਵੀ ਖਲੋਤੀ ਹੋਈ ਬੱਸ ਨੂੰ ਸੱਜੇ ਤੋਂ ਓਵਰਟੇਕ ਕਰਨੇ ਦੀ ਇਜਾਜ਼ਤ ਹੈ। ਫਾਲਸੋ ਜੀ, salvagente ਹੋਵੇ ਤੇ ਤਾਂ ਕਰ ਸਕਦੇ ਹੋ, ਨਾ ਹੋਵੇ ਤੇ ਫਿਰ ਨਹੀਂ ਕਰ ਸਕਦੇ। ਤੀਸਰਾ, lo uso degli indicatori di direzione, ਜਿਹੜਾ ਡਾਇਰੈਕਸ਼ਨ ਵਾਲੇ ਇਸ਼ਾਰਿਆਂ ਦਾ ਇਸਤੇਮਾਲ ਹੈ, ਇਹ necessario, ਕਹਿੰਦਾ ਜ਼ਰੂਰੀ ਹੈ। quando ci si arresta, ਜਦੋਂ ਅਸੀਂ ਰੁਕਨੇ ਆ, ad un semaforo rosso, ਇੱਕ rosso ਇਸ਼ਾਰੇ ਤੇ। ਫਾਲਸੋ, ਜਦੋਂ ਇਸ਼ਾਰਾ rosso ਹੋਇਆ ਉਦੋਂ ਤੇ ਕੋਈ ਇਸ਼ਾਰਾ ਲੈਣ ਦੀ ਵੀ ਜ਼ਰੂਰਤ ਨਹੀਂ, ਮਤਲਬ ਇੰਡੀਕੇਟੋਰੇ ਲੈਣ ਦੀ ਜ਼ਰੂਰਤ ਨਹੀਂ। ਚੌਥਾ, in presenza di un ferito, ਕਹਿੰਦੇ ਇੱਕ ਜ਼ਖਮੀ ਹੈ, in stato di shock, ਤੇ ਸ਼ੌਕ ਦੀ ਹਾਲਤ ਵਿੱਚ, ਮਤਲਬ ਉਹਨੂੰ ਸ਼ੌਕ ਲੱਗਿਆ, ਸਦਮਾ ਲੱਗਿਆ ਹੈ। occorre, ਜ਼ਰੂਰੀ ਹੈ, farli bere piccole quantità, ਬਈ ਤੁਸੀਂ ਉਹ ਥੋੜਾ ਬਹੁਤ ਪਿਲਾਵੋ, ਦੀ ਸੁਪਰ ਅਲਕੋਹਲਿਕ ਆਲਕੋਹਲ ਜਿਹੜਾ ਹੈ ਫਾਲਸੋ। ਕੁਝ ਨੁਮਾਇੰਦੇ ਐਸੇ ਹੁੰਦੇ ਨੇ ਕਿ ਉਹਨਾਂ ਨੂੰ ਪੜ੍ਹਦਿਆਂ ਸਾਰੀ ਸਮਝ ਲੱਗ ਜਾਂਦੀ, ਕਿਉਂਕਿ ਇੱਕ ਫਜ਼ੂਲ ਜੀ ਗੱਲ ਕਰ ਰਿਹਾ ਹੁੰਦਾ ਹੈ। 5 ਨੰਬਰ, si deve controllare periodicamente, ਕਹਿੰਦਾ ਵਕਫੇ ਵਕਫੇ ਨਾਲ ਕੰਟਰੋਲਾਰੇ ਕਰੋ, ਚੈੱਕ ਕਰੋ, la pressione di gonfiaggio degli pneumatici, ਟਾਇਰਾਂ ਨੂੰ ਫੁਲਾਣੇ ਵਾਲਾ ਪ੍ਰੈਸ਼ਰ, ਮਤਲਬ ਟਾਇਰਾਂ ਦੀ ਹਵਾ ਚੈੱਕ ਕਰੋ। compresa quella della rota di scorta, ਕਹਿੰਦਾ ਇਹਦੇ ਨਾਲ ਉਹ ਵੀ ਟਾਇਰ ਸ਼ਾਮਿਲ ਜਿਹੜਾ ਰੋਤਾ ਦੀ ਸਕੋਰਤਾ ਹੁੰਦਾ, ਮਤਲਬ ਸਟੱਪਣੀ ਜਿਹੜੀ ਹੁੰਦੀ, ਕਹਿੰਦਾ ਉਹਦਾ ਵੀ ਨਾਲ ਚੈੱਕ ਕਰੋ ਵੇਰੋ। ਰੋਤਾ ਦੀ ਸਕੋਰਤਾ ਜਿਹੜਾ ਇਹ ਐਕਸਟਰਾ ਟਾਇਰ ਜਿਹੜਾ ਹੁੰਦਾ ਜਿਹਨੂੰ ਸਟੱਪਣੀ ਆਖੀਦਾ, ਠੀਕ ਹੈ, ਉਹਨੂੰ ਆਖਦਾ। 6 ਨੰਬਰ, ਇਸ ਨਿਸ਼ਾਨ ਦਾ ਕੀ ਮਤਲਬ ਹੈ? ਵੀ ਸੜਕ ਦੇ ਉੱਤੇ ਅਵਾਰਾ ਜੰਗਲੀ ਜਾਨਵਰ ਤੁਹਾਨੂੰ ਮਿਲ ਸਕਦੇ ਨੇ। Il segnale raffigurato preannuncia, ਨਿਸ਼ਾਨ ਦੱਸ ਰਿਹਾ ਹੈ, un'area riservata, ਇੱਕ ਏਰੀਆ ਰਿਜ਼ਰਵ ਹੈ, alla circolazione, ਚੱਲਣੇ ਦੇ ਲਈ, dei animali selvatici, ਜਿਹੜੇ ਜੰਗਲੀ ਜਾਨਵਰ ਨੇ। ਫਾਲਸੋ ਜੀ, ਏਰੀਆ ਰਿਜ਼ਰਵ ਨਹੀਂ, ਸਿਰਫ ਦੱਸ ਰਿਹਾ ਕਿ ਤੁਹਾਨੂੰ ਮਿਲ ਸਕਦੇ ਨੇ। ਏਰੀਆ ਰਿਜ਼ਰਵ ਦਾ ਮਤਲਬ ਕੀ ਹੋ ਗਿਆ ਵੀ ਇਹ ਏਰੀਆ ਸਿਰਫ ਉਹਨਾਂ ਦਾ ਹੀ ਹੈ। 7 ਨੰਬਰ, ਕੋਈ ਵੀ ਗੱਡੀ ਜਿਹੜੀ ਖਤਰਨਾਕ ਸਮਾਨ ਲੈ ਕੇ ਜਾਂਦੀ ਹੈ, ਜਿਹਦੀ ਵਜ੍ਹਾ ਤੋਂ ਪਾਣੀ ਗੰਦਾ ਹੋ ਸਕਦਾ ਹੋਵੇ, ਉਹ ਗੱਡੀ ਇੱਥੇ ਨਹੀਂ ਚੱਲ ਸਕਦੀ। in presenza del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਵਿੱਚ, è consentito il transito, ਚੱਲਣੇ ਦੀ ਇਜਾਜ਼ਤ ਹੈ, alle autocisterne, ਜਿਹੜੇ ਟੈਂਕਰ ਨੇ, che trasportano acqua, ਜਿਹੜੇ ਪਾਣੀ ਲੈ ਕੇ ਜਾਂਦੇ ਨੇ ਵੇਰੋ ਜੀ, ਪਾਣੀ ਵੱਲ ਚੱਲ ਸਕਦੇ ਨੇ। 8 ਨੰਬਰ, la striscia bianca discontinua in figura, ਜਿਹੜੀ ਡਿਸਕੰਟੀਨਿਊ ਲਾਈਨ ਹੈ ਤਸਵੀਰ ਦੇ ਵਿੱਚ, può essere superata, ਕਹਿੰਦੇ ਪਾਰ ਹੋ ਸਕਦੀ, ਇਹਨੂੰ ਪਾਰ ਕੀਤਾ ਜਾ ਸਕਦਾ ਵੇਰੋ ਜੀ, ਡਿਸਕੰਟੀਨਿਊ ਹੈ ਤੇ ਇਹਨੂੰ ਅਸੀਂ ਪਾਰ ਕਰ ਸਕਦੇ ਹਾਂ।
8 ਨੰਬਰ ਵੈਲੋਚਿਟà ਮਾਸਿਮਾ ਆ ਗਿਆ ਤੇ ਥੱਲੇ ਕੰਟੀਨਿਊazione ਵਾਲੀ ਪਨੇਲੋ ਲੱਗੀ ਹੈ। ਕੀ ਮਤਲਬ ਬਣਿਆ ਵੀ ਜਿਹੜੀ ਸਪੀਡ ਦੀ ਪਾਬੰਦੀ ਹੈ ਉਹ ਹਲੇ ਕੰਟੀਨਿਊ ਹੈ। Il segnale raffigurato indica, era ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ la continuazione del limite massimo di velocità ਵੀ ਜਿਹੜੀ ਮੈਕਸਿਮਮ ਸਪੀਡ ਲਿਮਟ ਹੈ ਇਹ continuazione ਮਤਲਬ ਹਲੇ ਜਾਰੀ ਹੈ ਚੱਲ ਰਹੀ ਹੈ ਪਾਬੰਦੀ ਜਿਹੜੀ ਹੈ ਵੇਰੋ। 10 ਨੰਬਰ Se in una strada a forte pendenza ਕਹਿੰਦਾ ਅਗਰ ਇੱਕ ਸੜਕ ਦੇ ਉੱਤੇ forte pendenza ਹੋਵੇ ਮਤਲਬ ਜ਼ਿਆਦਾ ਉਤਰਾਈ ਚੜਾਈ ਹੈ ਜਿਹਨੂੰ ਜ਼ਿਆਦਾ ਢਲਾਣ ਕਹਿ ਲਓ ਚਾਹੇ ਜ਼ਿਆਦਾ ਚੜਾਈ ਕਹਿ ਲਓ। Il passaggio tra veicoli ਤੇ ਗੱਡੀਆਂ ਦੇ ਦਰਮਿਆਨ ਕ੍ਰਾਸਿੰਗ ਹੈ non è facilmente possibile ਆਸਾਨੀ ਨਾਲ ਮੁਮਕਨ ਨਹੀਂ। Il genere spetta al conducente ਤੇ ਕਹਿੰਦਾ ਉਹ ਡਰਾਈਵਰ ਸਪੇਤਾ ਕਰੇ ਦਾ ਇੰਤਜ਼ਾਰ ਕਰੇਦਾ ਕਿ procede in salita ਜਿਹੜਾ ਚੜਾਈ ਦੀ ਤਰਫ ਚੱਲ ਰਿਹਾ ਹੈ ਅਰਸਤਾਰ ਸੀ ਤੇ ਉਹ ਰੁਕੇਦਾ ਫਾਲਤੂ ਜਿਹੜਾ ਦਿਸ਼ੇਜ਼ਾ ਦੀ ਤਰਫ ਆ ਰਿਹਾ ਹੈ ਉੱਤੋਂ ਥੱਲੇ ਆ ਰਿਹਾ ਹੈ ਉਹਨੇ ਪਹਿਲ ਦੇਣੀ ਹੈ ਦੂਸਰੀ ਗੱਡੀ ਨੂੰ। ਠੀਕ ਹੈ। ਅੱਛਾ ਜੀ ਇਹ ਸਵਾਲ ਜਿਹੜਾ ਇਹ ਆਉਂਦਾ ਹੈ ਪਿਆ ਕੱਲ ਵੀ ਡੈਕਸਕੇ ਦਾ ਵੇਖਿਆ ਉਹਦੇ ਵਿੱਚ ਵੀ ਆਇਆ ਸੀ। 11 ਨੰਬਰ La sosta è vietata ਕਹਿੰਦਾ ਸੋਸਤਾ ਮਨਾ ਵੇ allo sbocco ਜਿੱਥੇ sbocco è ਮੂੰਹ ਵੇ tratta uscita ਵੇ dei passi carabili ਦਾ ਵੇਰੋ ਜੀ ਕਿਉਂਕਿ ਇਹਦੇ ਸਾਹਮਣੇ ਤੁਸੀਂ ਇਹਦੇ ਮੂੰਹ ਦੇ ਅੱਗੇ ਬਿਲਕੁਲ ਸੋਸਤਾ ਨਹੀਂ ਕਰ ਸਕਦੇ। 12 ਨੰਬਰ Gli stivali ad uso motociclistico ਜਿਹੜੇ ਮੋਟਰਸਾਈਕਲ ਵਾਲੇ ਸਟੀਵਾਲੀ ਨੇ ਸ਼ੂਜ਼ ਨੇ proteggono ਕਹਿੰਦਾ ਹਿਫਾਜ਼ਤ ਕਰਦੇ ਨੇ ਸੁਰੱਖਿਆ ਕਰਦੇ ਨੇ i piedi ਪੈਰਾਂ ਦੀ da abrasioni ਰਗੜ ਤੋਂ sul asfalto ਜਿਹੜੀ ਫਰਸ਼ ਦੇ ਉੱਤੇ ਲੱਗਦੀ ਹੈ in caso di caduta ਜਦੋਂ ਡਿੱਗਦੇ ਹੋ ਵੇਰੋ। 13 ਨੰਬਰ lo stato di shock ਕਹਿੰਦਾ ਜਿਹੜੀ ਸ਼ੌਕ ਦੀ ਹਾਲਤ ਉਹਦੀ ਮਤਲਬ ਜਿਹੜਾ ਸਦਮਾ ਲੱਗਦਾ ਹੈ ਉਹ essere causato ਇਹਦੀ ਵਜ੍ਹਾ ਹੋ ਸਕਦੀ ਹੈ da un forte dolore ਜਿਹੜੀ ਜ਼ਿਆਦਾ ਦਰਦ ਹੈ ਵੇਰੋ। 14 ਨੰਬਰ La banchina ਕਹਿੰਦਾ ਜਿਹੜਾ ਬੰਕੀਨਾ ਵੇ ਇਹ parte della carreggiata ਇਹ carreggiate ਦਾ ਹਿੱਸਾ ਹੈ destinata ਤੇ ਬਣਾਇਆ ਗਿਆ alla sosta dei veicoli ਗੱਡੀਆਂ ਦੇ ਸੋਸਤੇ ਵਾਸਤੇ ਫਾਲਸੋ। 15 ਨੰਬਰ ਰਤੋਂਦੇ ਦਾ ਨਿਸ਼ਾਨ ਆ ਗਿਆ Il segnale raffigurato era ਨਿਸ਼ਾਨ ਦਿਖਾਇਆ ਗਿਆ è un segnale di divieto ਕਹਿੰਦਾ ਇਹ divieto ਦਾ ਨਿਸ਼ਾਨ ਹੈ ਫਾਲਸੋ divieto ਦਾ ਨਹੀਂ ਇਹ ਵੇ obbligo ਦਾ। ਠੀਕ ਹੈ। ਤੇ ਲਓ ਜੀ ਅੱਜ ਦੀ ਵੀਡੀਓ ਤੇ ਖਤਮ ਕਰਨੇ ਆ ਤੇ ਇਨਸ਼ਾਅੱਲਾ ਦੂਸਰਾ ਪਾਰਟ ਜਿਹੜਾ ਉਹ ਸ਼ਾਮ ਨੂੰ ਅਪਲੋਡ ਕਰਾਂਗੇ। ਠੀਕ ਹੈ। ਹੁਣ ਦੋ ਹਿੱਸਿਆਂ ਵਿੱਚ ਇਸ ਵਾਸਤੇ ਅਪਲੋਡ ਕਰਨ ਲੱਗ ਪਿਆ ਕਿ ਥੋੜੀ ਨਾ ਮੇਰੇ ਵਾਸਤੇ ਆਸਾਨੀ ਹੋ ਜਾਂਦੀ ਹੈ ਟਾਈਮ ਦੀ ਬਚਤ ਹੋ ਜਾਂਦੀ ਹੈ ਕਿਉਂਕਿ ਫਿਰ ਅਗਰ ਸਾਰੇ ਦੀ ਬਣਾਵਾਂ ਵੀਡੀਓ ਜ਼ਿਆਦਾ ਲੰਬੀ ਹੁੰਦੀ ਹੈ ਫਿਰ ਐਡਿਟ ਕਰਨ ਵਿੱਚ ਵੀ ਟਾਈਮ ਲੱਗਦਾ ਹੈ ਤੇ ਇਸ ਵਾਸਤੇ ਥੋੜੀ ਮੇਰੇ ਵਾਸਤੇ ਆਸਾਨੀ ਹੋ ਜਾਂਦੀ ਹੈ। ਠੀਕ ਹੈ ਜੀ ਇਨਸ਼ਾਅੱਲਾ ਮਿਲਦੇ ਆ ਦੂਸਰੀ ਵੀਡੀਓ 'ਚ।